ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਜੀ ਆਇਆਂ ਨੂੰ ਸਵਾਗਤ ਕਰਦੇ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਹਰਜੋਤ ਸਿੰਘ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਅਗਸਤ ਦੀ 6 ਤਰੀਕ ਆ ਤੇ ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਲਵਿੰਦਰ ਸਿੰਘ ਪਾਵਲਾ ਸੈਨ ਹੋਜ਼ੇ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਬਰਿੰਦਰ ਬਿਆਲ ਯੂਨੀਵਰਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕੈਲੀਫੋਰਨੀਆ, ਖਾਸ ਕਰਕੇ ਜਿਹੜਾ ਸੈਂਟਰਲ ਕੈਲੀਫੋਰਨੀਆ ਆ, ਉੱਥੇ ਜਿਹੜੀਆਂ ਅੱਗਾਂ ਲੱਗੀਆਂ ਹੋਈਆਂ ਹੈਗੀਆਂ ਇਸ ਵੇਲੇ ਉਹ ਅੱਗ ਜੋ ਕੈਲੀਫੋਰਨੀਆ ਦੀ ਸਭ ਤੋਂ ਵੱਡੀ ਅੱਗ ਬਣੀ ਹੋਈ ਹੈਗੀ ਆ। 870 ਦੇ ਕਰੀਬ ਰਿਮੋਟ ਏਰੀਏ ਦੇ ਵਿੱਚ ਜਿਹੜੇ ਘਰ ਆ ਜਾਂ ਹੋਰ ਸਟਰਕਚਰਸ ਹੈਗੀਆਂ ਆ ਲਾਸ ਪੈਡਰਸ ਨੈਸ਼ਨਲ ਫੋਰੈਸਟ ਵਾਲੇ ਏਰੀਏ 'ਚ, ਉਹ ਉਹਨਾਂ ਨੂੰ ਥ੍ਰੈਟ ਆ ਇਸ ਗਿਫਟ ਫਾਇਰ ਦੇ ਨਾਲ, ਜਿਹੜੀ ਕਿ 83,000 ਏਕੜ ਤੋਂ ਵੱਧ ਚੁੱਕੀ ਹੈਗੀ ਆ। 131 ਸਕੁਅਰ ਮਾਈਲ, ਜੋ ਕਿ 339 ਸਕੁਅਰ ਕਿਲੋਮੀਟਰ ਬਣਦਾ ਹੈਗਾ ਸੈਂਟਾ ਬਾਰਬਰਾ ਤੇ ਸੈਨ ਲੂਇਸ ਓਬਿਸਪੋ ਕਾਉਂਟੀਜ਼ ਦਾ ਏਰੀਆ। ਸਿਰਫ 9% ਹੀ ਜਿਹੜੀ ਕੰਟੇਨਡ ਹੋਈ ਹੈਗੀ ਆ। ਮੈਡਰੇ ਫਾਇਰ ਜੋ ਪਿਛਲੇ ਮਹੀਨੇ ਸ਼ੁਰੂ ਹੋਈ ਸੀ ਸੈਨ ਲੂਇਸ ਓਬਿਸਪੋ ਕਾਉਂਟੀ ਦੇ ਵਿੱਚ, ਉਹ ਵੀ ਸਭ ਤੋਂ ਵੱਡੀ ਜਿਹੜੀ ਫਾਇਰ ਗਿਣੀ ਗਈ ਹੈਗੀ ਆ। ਸੋ ਵਾਈਲਡ ਫਾਇਰ ਰਿਸਕ ਇਹ ਜੋ ਚੱਲ ਰਿਹਾ ਹੈਗਾ, ਇਹਦੇ ਨਾਲ ਇੰਸ਼ੋਰੈਂਸਾਂ ਨੂੰ ਵੀ ਬਹੁਤ ਵੱਡਾ ਫਰਕ ਪੈਣਾ ਆ। ਸਭ ਤੋਂ ਜਿਹੜਾ ਮੇਨ ਕਾਰਨ ਵਾਈਲਡ ਫਾਇਰ ਵਧਣ ਦਾ ਇਹ ਆ ਵੀ ਸਾਰੇ ਪਾਸੇ ਸੋਕਾ ਆ, ਤੇ ਹਵਾ ਬੜੀ ਤੇਜ਼ ਚੱਲ ਰਹੀ ਹੈਗੀ ਆ ਤੇ ਮੀਂਹ ਦਾ ਕੋਈ ਚਾਂਸ ਨਹੀਂ ਲੱਗਦਾ। ਵੈਜੀਟੇਸ਼ਨ ਡਾਈਂਗ ਆਊਟ ਹੋ ਰਹੀ ਹੈਗੀ ਆ। ਸੋ ਉਹਦੇ ਕਰਕੇ ਜਿਹੜੀ ਅੱਗ ਆ ਉਹ ਤੇਜ਼ੀ ਦੇ ਨਾਲ ਫੈਲ ਰਹੀ ਹੈਗੀ ਆ। 2200 ਦੇ ਕਰੀਬ ਜਿਹੜੇ ਲੋਕ ਆ ਫਾਇਰ ਫਾਈਟਰਸ, ਉਹ ਗਿਫਟ ਫਾਇਰ ਨੂੰ ਫਾਈਟ ਕਰ ਰਹੇ ਹੈਗੇ ਆ। ਜਿਹੜੀਆਂ ਹੋਰ 4 ਛੋਟੀਆਂ ਫਾਇਰਸ ਹੈਗੀਆਂ ਆ ਰਾਊਟ 166 ਦੇ ਕੋਲ, ਸੈਂਟਾ ਮਰੀਆ ਵਾਲੇ ਏਰੀਏ 'ਚ, ਉੱਥੇ 1,10,000 ਦੀ ਪੋਪੂਲੇਸ਼ਨ ਆ, ਉਸ ਨੂੰ ਉਹ ਲਗਭਗ ਕੰਟਰੋਲ ਦੇ ਲਾਗੇ ਛਾਗੇ ਆ, ਕਿਉਂਕਿ ਉੱਥੇ ਵੀ ਬਹੁਤ ਵੱਡੀ ਗਿਣਤੀ ਜਿਹੜੇ ਫਾਇਰ ਫਾਈਟਰਸ ਆ ਉਹ ਅੱਗ ਬੁਝਾਉਣ ਲੱਗੇ ਹੋਏ ਹੈਗੇ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਇੱਕ ਵਾਰੀ ਫੇਰ ਇੱਕ ਹੋਮ ਡੀਪੋ ਦੇ ਉੱਤੇ ਫੈਡਰਲ ਰੇਡ ਜਿਹੜੀ ਆ ਉਹ ਮਾਰੀ ਗਈ ਆ। US ਬਾਰਡਰ ਪੈਟਰੋਲ ਏਜੰਟਸ ਨੇ ਇਸ ਵਾਰ ਲਾਸ ਐਂਜਲਸ ਦੇ ਇਲਾਕੇ ਦੇ ਇੱਕ ਹੋਮ ਡੀਪੋ ਦੇ ਵਿੱਚ ਰੇਡ ਮਾਰੀ। ਇਹਨਾਂ ਨੇ ਜਿਹੜੀ ਰੇਡ ਮਾਰੀ, ਅਨਮਾਰਕਡ ਰੈਂਟਲ ਟਰੱਕ, ਜਿਹੜਾ ਪੈਂਸਕੀ ਦਾ ਯੈਲੋ ਜਿਹਾ ਟਰੱਕ ਹੁੰਦਾ ਆ, ਉਹਦੇ ਪਿੱਛੋਂ ਜਿਹੜੇ ਕਹਿੰਦੇ ਨਿਕਲੇ ਤੇ ਇਹਨਾਂ ਨੇ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ। ਕੁੱਲ ਮਿਲਾ ਕੇ ਦੱਸਿਆ ਜਾ ਰਿਹਾ ਆ ਵੀ 16 ਜਾਣਿਆਂ ਦੀ ਗ੍ਰਿਫਤਾਰੀ ਹੋਈ ਆ। ਇਸ ਆਪਰੇਸ਼ਨ ਦਾ ਨਾਂ ਆਪਰੇਸ਼ਨ ਟਰੋਜਨ ਹਾਰਸ ਰੱਖਿਆ ਗਿਆ ਸੀ, ਜਿਸ ਦੇ ਵਿੱਚ ਮਾਸਕਡ ਆਫੀਸਰਸ ਅਨਮਾਰਕਡ ਵਹੀਕਲ ਦੇ ਵਿੱਚ ਆਉਂਦੇ ਨੇ, ਜਦ ਕਿ ਅਜੇ ਕੋਰਟ ਦੇ ਆਰਡਰ ਦੇ ਦੁਆਰਾ ਅਜਿਹੀਆਂ ਰੇਡਸ ਦੇ ਉੱਤੇ ਰੋਕ ਜਿਹੜੀ ਉਹ ਲਗਾਈ ਹੋਈ ਆ। ਪਰ ਜਿਹੜਾ ਟਰੰਪ ਪ੍ਰਸ਼ਾਸਨ ਆ, ਉਹਨਾਂ ਨੇ ਕੋਰਟ ਆਰਡਰ ਨੂੰ ਛਿੱਕੇ ਟੰਗ ਕੇ ਇੱਕ ਹਿਸਾਬ ਦੇ ਨਾਲ ਇਹ ਜਿਹੜੀ ਰੇਡ ਫੇਰ ਮਾਰੀ ਆ। ਜਦੋਂ ਇਸ ਚੀਜ਼ ਦੇ ਉਲਟ ਲਾਸੂਟ ਕੀਤਾ ਗਿਆ ਸੀ, ਉਹ ਕਹਿ ਰਹੇ ਸੀਗੇ ਵੀ ਇਨਡਿਸਕ੍ਰਿਮੀਨੇਟ ਜਿਹੜੀਆਂ ਰੇਡਸ ਆ, ਇਹ ਰੇਸ਼ੀਅਲ ਪ੍ਰੋਫਾਈਲਿੰਗ ਦੇ ਹਿਸਾਬ ਦੇ ਨਾਲ ਕੀਤੀਆਂ ਜਿਹੜੀਆਂ ਉਹ ਜਾ ਰਹੀਆਂ ਆ। ਤੇ ਸਭ ਨੂੰ ਪਤਾ ਵੀ ਹੋਮ ਡੀਪੋ ਦੇ ਵਿੱਚੋਂ ਕਿੰਨਾਂ ਨੂੰ ਜਿਹੜਾ ਆ ਉਹ ਅਰੈਸਟ ਕਰਨ ਦੇ ਲਈ ਪਹੁੰਚੇ ਹੋਏ ਆ। ਸੋ ਕਹਿੰਦੇ ਵੀ ਵੈਸਟ ਲੇਕ ਨੇਬਰਹੁੱਡ, ਜਿਹੜਾ ਮੈਕਆਰਥਰ ਪਾਰਕ LA ਦੇ ਵਿੱਚ ਪੈਂਦਾ ਆ, ਉੱਥੇ ਸਵੇਰੇ ਤੜਕੇ ਹੀ ਇਸ ਤਰੀਕੇ ਦੀ ਜਿਹੜੀ ਰੇਡ ਆ ਉਹ ਮਾਰੀ ਗਈ ਆ। ਕੁਝ ਵੀਕ ਪਹਿਲਾਂ ਸੈਕਰਾਮੈਂਟੋ ਦੇ ਇੱਕ ਜਿਹੜੇ ਹੋਮ ਡੀਪੋ ਦੇ ਵਿੱਚ ਵੀ ਜਿਹੜੀ ਆ ਉਹ ਰੇਡ ਮਾਰੀ ਗਈ ਸੀਗੀ। ਸੋ LA ਟਾਈਮਜ਼ ਦੇ ਨਾਲ ਉੱਥੇ ਮੌਕੇ ਦੇ ਉੱਤੇ ਮੌਜੂਦ ਇੱਕ ਚਸ਼ਮਦੀਦ ਗਵਾਹ ਨੇ ਗੱਲ ਕਰਦੇ ਹੋਏ ਜਿਹੜਾ ਉਹ ਦੱਸਿਆ ਵੀ ਕਹਿੰਦੇ ਵੀ ਤਕਰੀਬਨ ਸਵੇਰੇ 6:45 ਵਜੇ ਇਹ ਜਿਹੜਾ ਪੈਂਸਕੀ ਦਾ ਟਰੱਕ ਪੀਲੇ ਰੰਗ ਦਾ ਆ ਉਹ ਆਉਂਦਾ ਆ, ਤੇ ਜਿਹੜਾ ਡਰਾਈਵਰ ਆ
ਉਹ ਕਹਿ ਰਿਹਾ ਹੁੰਦਾ ਹੈ, ਜਿਹੜੇ ਲੋਕ ਉੱਥੇ ਮੌਜੂਦ ਹੁੰਦੇ ਆ ਵੀ ਮੇਰੇ ਕੋਲ ਕੋਈ ਕੰਮ ਹੈਗਾ ਆ ਤੇ ਨਜ਼ਦੀਕ ਜਿਹੜਾ ਉਹ ਸੱਦ ਲੈਂਦਾ। ਤੇ ਜਦੋਂ ਕਹਿੰਦੇ ਵੀ ਕਿਸੇ ਨੇ ਡੋਰ ਪਿੱਛੋਂ ਖੋਲ੍ਹਿਆ ਆ, ਉਹ ਤਾਹ ਨੂੰ ਚੱਕਿਆ ਆ, ਸ਼ਟਰ ਤਾਹ ਨੂੰ ਚੱਕਿਆ ਆ, ਤਾਂ ਵਿੱਚ ਜਿਹੜੇ ਮਾਸਕਡ ਪੈਟਰੋਲ ਜਿਹੜੇ ਏਜੰਟਸ ਆ ਉਹ ਮੌਜੂਦ ਸੀਗੇ ਤੇ ਲੋਕਾਂ ਨੇ ਫਿਰ ਲੋਕਾਂ ਦੇ ਵਿੱਚ ਭੱਜਦੜ ਜਿਹੜੀ ਆ ਉੱਥੇ ਮੱਚ ਜਾਂਦੀ ਹੈ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਈਮੇਲ ਦੇ ਜ਼ਰੀਏ ਜਿਹੜਾ ਉਹ ਦੱਸਿਆ ਵੀ ਏਜੰਟਸ ਦੇ ਦੁਆਰਾ ਜਿਹੜੇ 16 ਅਨਡਾਕੂਮੈਂਟਡ ਲੋਕ ਆ ਉਹਨਾਂ ਨੂੰ ਉਸ ਮੌਕੇ ਦੇ ਉੱਤੇ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਚੋਂ ਗੁਆਟਾਮਾਲਾ, ਮੈਕਸੀਕੋ, ਹੋਂਡੂਰਾਸ ਤੇ ਨਿਕਾਰਾਗੁਆ ਦੇ ਜਿਹੜੇ ਲੋਕ ਆ ਉੱਥੇ ਮੌਜੂਦ ਸੀਗੇ। ਬਾਰਡਰ ਪੈਟਰੋਲ ਤੇ DHS ਦੇ ਜਿਹੜੇ ਸਪੋਕਸ ਪੀਪਲ ਆ ਉਹਨਾਂ ਨੇ ਜਿਹੜੀ ਇਹਨਾਂ ਟੈਕਟਿਕਸ ਦੇ ਬਾਰੇ ਜਿਹੜੀਆਂ ਉਹਨਾਂ ਨੂੰ ਸਵਾਲ ਪੁੱਛੇ ਗਏ ਉਹਦਾ ਅਜੇ ਤੱਕ ਕੋਈ ਜਵਾਬ ਜਿਹੜਾ ਉਹ ਨਹੀਂ ਦਿੱਤਾ ਹੈਗਾ। ਹੋਰਜੇ ਮਾਰੀਓ ਕਰਬੇਰਾ ਇੱਕ ਕੋਲੀਸ਼ਨ ਫਾਰ ਹਿਊਮਨ ਇਮੀਗ੍ਰੈਂਟ ਰਾਈਟਸ ਦੇ ਜਿਹੜੇ ਉਹ ਸਪੋਕਸਪਰਸਨ ਆ, ਉਹਨਾਂ ਨੇ ਕਿਹਾ ਵੀ ਇਹ ਬਹੁਤ ਨਿੰਦਣਯੋਗ ਗੱਲ ਆ ਤੇ ਇੱਕ ਡਿਸਟਰਬਿੰਗ ਗੱਲ ਹੈਗੀ ਆ ਵੀ ਫੈਡਰਲ ਜਿਹੜੀ ਸਰਕਾਰ ਆ ਉਹ ਇਸ ਹੇਠਲੇ ਪੱਧਰ ਦੇ ਜਿਹੜੇ ਟੈਕਟਿਕਸ ਆ ਉਹਨਾਂ ਦੀ ਵਰਤੋਂ ਜਿਹੜੀ ਕਰ ਰਹੀ ਆ, ਜਿਹੜੇ LA ਦੇ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਡਰਾਉਣ ਦੀ ਜਿਹੜੀ ਉਹ ਖਾਤਰ। ਸੋ ਇਦਾਂ ਦੀਆਂ ਜਿਹੜੀਆਂ ਟੈਂਸ ਸਿਚੁਏਸ਼ਨਸ, ਇਦਾਂ ਦੀਆਂ ਜਿਹੜੀਆਂ ਚੀਜ਼ਾਂ ਆਲਰੇਡੀ ਪਹਿਲਾਂ ਵੀ ਜਿਹੜੀਆਂ ਹੋ ਚੁੱਕੀਆਂ ਆ। ਬਿੱਲ ਅਯਾਸਲੀ ਜਿਹੜੇ ਆ ਉਹ ਜਿਹੜੇ ਟਰੰਪ ਦੇ ਦੁਆਰਾ ਲਗਾਏ ਗਏ US ਅਟਾਰਨੀ ਨੇ ਉਸ ਇਲਾਕੇ ਦੇ, ਉਹਨਾਂ ਨੇ ਕਿਹਾ ਵੀ ਜਿਹੜੇ ਇਹ ਸੋਚਦੇ ਆ ਵੀ ਇੱਥੇ ਅਨਡਾਕੂਮੈਂਟਡ ਤਰੀਕੇ ਦੇ ਨਾਲ ਰਹਿਣਗੇ, ਇਲੀਗਲ ਤਰੀਕੇ ਦੇ ਨਾਲ ਆਉਣਗੇ, ਫੈਡਰਲ ਲਾ ਉਹਨਾਂ ਦੇ ਲਈ ਨਾਟ ਨੈਗੋਸ਼ੀਏਬਲ ਆ ਤੇ ਇਮੀਗ੍ਰੇਸ਼ਨ ਐਨਫੋਰਸਮੈਂਟ ਨੂੰ ਜਿਹੜੀ ਉਹ ਰੋਕਣ ਬਾਰੇ ਸੋਚ ਰਹੇ ਆ ਉਹ ਇਸ ਤਰੀਕੇ ਦੇ ਨਾਲ ਨਹੀਂ ਰੁਕੇਗੀ ਤੇ ਅਸੀਂ ਜਿਹੜੇ ਅਨਡਾਕੂਮੈਂਟਡ ਲੋਕ ਇੱਥੇ ਹੈਗੇ ਨੇ, ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਆ, ਉਹਨਾਂ ਨੂੰ ਲਗਾਤਾਰ ਫੜਦੇ ਹੀ ਰਵਾਂਗੇ। ਜੀ, ਜੀ, ਬਿਲਕੁਲ। ਹਾਲਾਂਕਿ ਜਿਹੜੀ 9 ਸਰਕਟ ਕੋਰਟ ਆਫ ਅਪੀਲ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਪ੍ਰੋਫਾਈਲ ਨਹੀਂ ਕਰ ਸਕਦੇ ਕਿਸੇ ਨੂੰ। ਸੋ ਹੁਣ ਹੋਮ ਡਿਪੂ ਦੇ ਵਿੱਚ ਕਿਹੜੇ ਲੋਕ ਖੜੇ ਸੀ, ਕਿਹਨਾਂ ਨੂੰ ਫੜਿਆ ਗਿਆ, ਉਹ ਸ਼ਰੇਆਮ ਤੁਹਾਨੂੰ ਪਤਾ ਹੀ ਹੈਗਾ ਆ। ਅਗਲੀ ਖਬਰ ਵੱਲ ਚਲੀਏ ਤਾਂ ਪ੍ਰੈਜ਼ੀਡੈਂਟ ਟਰੰਪ ਹੁਣੀ ਜਿਹੜੇ ਆ ਉਹ ਰਸ਼ੀਆ ਦੇ ਪ੍ਰੈਜ਼ੀਡੈਂਟ ਪੁਟਿਨ ਨੂੰ ਅਗਲੇ ਹਫ਼ਤੇ ਹੀ ਮਿਲ ਸਕਦੇ ਹੈਗੇ ਆ। ਹੁਣ ਇਹ ਕਿੱਥੇ ਮਿਲਣਾ ਹੈਗਾ ਆ, ਕਿਹੜੀ ਲੋਕੇਸ਼ਨ ਆ, ਇਹ ਦੱਸੀ ਨਹੀਂ ਗਈ ਕਿਉਂਕਿ ਪੁਟਿਨ ਦੇ ਵੀ ਵਾਰੰਟ ਜਾਰੀ ਕੀਤੇ ਹੋਏ ਹੈਗੇ ਆ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਵੱਲੋਂ ਬਈ ਉਸਨੇ ਜਿਹੜੇ ਕ੍ਰਾਈਮ ਜੋ ਯੂਕਰੇਨ ਦੇ ਵਿੱਚ ਕੀਤੇ ਹੈਗੇ ਆ। ਪਰ ਜੋ ਵਾਈਟ ਹਾਊਸ ਦੇ ਰਿਪਰੈਜ਼ੈਂਟੇਟਿਵ ਗਏ ਹੋਏ ਸੀ ਜਿਨ੍ਹਾਂ ਨੇ ਗੱਲਬਾਤ ਕੀਤੀ ਹੈਗੀ ਪੁਟਿਨ ਦੇ ਨਾਲ, ਤੇ ਉਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਿਹਾ ਆ ਵੀ ਉਹ ਜਿਹੜੀ ਗੱਲਬਾਤ ਆ ਵਧੀਆ ਹੋਈ ਹੈਗੀ ਆ ਤੇ ਅਸੀਂ ਬਹੁਤ ਜਲਦੀ ਮੇਬੀ ਅਗਲੇ ਵੀਕ ਜਿਹੜੇ ਆ ਮਿਲਣ ਜਾ ਰਹੇ ਆ। ਹੋ ਸਕਦੇ ਜੋ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਉਹ ਵੀ ਨਾਲ ਹੀ ਮਿਲਣ ਤਾਂ ਕਿ ਕੋਈ ਜਿਹੜੀ ਆ ਜੰਗ ਨੂੰ ਬੰਦ ਕਰਨ ਦੇ ਲਈ ਗੱਲਬਾਤ ਜਿਹੜੀ ਆ ਉਹ ਕੀਤੀ ਜਾ ਸਕੇ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ UCLA ਦੀਆਂ ਜਿਹੜੀਆਂ ਮਿਲੀਅਨਸ ਆਫ ਡਾਲਰ ਦੀਆਂ ਗ੍ਰਾਂਟ ਆ ਉਹਨਾਂ ਦੇ ਉੱਤੇ ਫਰੀਜ਼ ਲਾ ਦਿੱਤਾ ਗਿਆ ਆ, ਉਹਨਾਂ ਨੂੰ ਰੋਕ ਦਿੱਤਾ ਗਿਆ ਆ। ਸਿਵਲ ਰਾਈਟਸ ਵਾਇਲੇਸ਼ਨਸ ਦਾ ਹਵਾਲਾ ਦੇ ਕੇ ਵਾਈਟ ਹਾਊਸ ਦੇ ਦੁਆਰਾ ਇਸ ਫੰਡਿੰਗ ਨੂੰ ਰੋਕਿਆ ਜਿਹੜਾ ਉਹ ਗਿਆ ਆ। ਕਹਿੰਦੇ ਵੀ ਪਹਿਲੀ ਪਬਲਿਕ ਯੂਨੀਵਰਸਿਟੀ ਬਣੀ ਆ ਜਿਨ੍ਹਾਂ ਦੀ ਜਿਹੜੀ ਫੰਡਿੰਗ ਆ ਉਸ ਦੇ ਉੱਤੇ ਜਿਹੜਾ ਉਹ ਟਾਰਗੇਟ ਕੀਤਾ ਗਿਆ ਹੈਗਾ ਆ। ਸੋ ਇਹ ਵੀ ਜਿਹੜੀ ਯੂਨੀਵਰਸਿਟੀ ਆ UCLA ਆਬਵੀਅਸਲੀ ਇਹ ਵੀ ਲਾਸ ਐਂਜਲਸ ਦੇ ਵਿੱਚ ਪੈਂਦੀ ਹੈ। ਸੋ ਤਕਰੀਬਨ 584 ਮਿਲੀਅਨ ਡਾਲਰ ਦੀ ਜਿਹੜੀ ਫੈਡਰਲ ਫੰਡਿੰਗ ਇਸ ਕਾਲਜ ਨੂੰ, ਯੂਨੀਵਰਸਿਟੀ ਨੂੰ ਮਿਲੀ ਸੀ, ਉਸ ਨੂੰ ਜਿਹੜਾ ਆ ਉਹ ਹੁਣ ਰੋਕਿਆ ਗਿਆ ਆ। ਸੋ UCLA ਦੇ ਜਿਹੜੇ ਚਾਂਸਲਰ ਆ ਜੂਲੀਓ ਫਰੈਂਕ, ਉਹਨਾਂ ਨੇ ਜਿਹੜਾ ਉਹ ਕਿਹਾ ਆ ਵੀ ਲਾਈਫ ਸੇਵਿੰਗ ਰਿਸਰਚ ਦੇ ਲਈ ਜਿਹੜੀ ਇਹ ਫੰਡਿੰਗ ਵਰਤੀ ਜਾ ਰਹੀ ਸੀ ਤੇ ਇਸ ਨੂੰ ਡੀਫੰਡ ਜਿਹੜਾ ਉਹ ਕਰਕੇ ਇੱਕ ਮੰਦਭਾਗਾ ਕਦਮ ਸਰਕਾਰ ਦੇ ਦੁਆਰਾ ਜਿਹੜਾ ਉਹ ਚੁੱਕਿਆ ਗਿਆ ਆ। ਡਿਪਾਰਟਮੈਂਟ ਕਹਿੰਦੇ ਵੀ ਜਿਹੜੇ ਇਹਨਾਂ ਦੇ ਫੰਡਿੰਗ ਦੇ ਉੱਤੇ ਡਿਪੈਂਡ ਕਰਦੇ ਆ ਨੈਸ਼ਨਲ ਸਾਇੰਸ ਫਾਊਂਡੇਸ਼ਨ, ਨੈਸ਼ਨਲ ਇੰਸਟੀਚਿਊਟ ਆਫ ਹੈਲਥ ਐਂਡ ਡਿਪਾਰਟਮੈਂਟ ਆਫ ਐਨਰਜੀ, ਜਿਹੜੇ ਕਹਿੰਦੇ ਵੀ ਉਹ ਕੰਮ ਕਰ ਰਹੇ ਆ। US ਡਿਪਾਰਟਮੈਂਟ ਆਫ ਐਜੂਕੇਸ਼ਨ ਨੇ ਜਦ ਪੱਤਰਕਾਰਾਂ ਦੇ ਦੁਆਰਾ ਜਾਂ ਹੋਰ ਨਿਊਜ਼ ਏਜੰਸੀਜ਼ ਦੇ ਦੁਆਰਾ ਇਹਨਾਂ ਨੂੰ ਈਮੇਲ ਕੀਤੀ ਗਈ, ਅਜੇ ਤੱਕ ਕੋਈ ਕਮੈਂਟ ਨਹੀਂ ਕੀਤਾ ਗਿਆ ਆ। ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹ ਦੋਸ਼ ਲਾਏ ਸੀ UCLA ਦੇ ਉੱਤੇ ਵੀ ਉਹਨਾਂ ਨੇ ਜਿਹੜੇ ਇਕੁਅਲ ਪ੍ਰੋਟੈਕਸ਼ਨ ਕਲੌਜ਼ ਆ ਜਿਹੜੀ 14ਵੀਂ ਅਮੈਂਡਮੈਂਟ ਦੇ ਵਿੱਚ ਮਿਲਦੀ ਆ ਤੇ ਜਿਹੜਾ ਟਾਈਟਲ 6 ਆ ਸਿਵਲ ਰਾਈਟ ਐਕਟ 1964 ਦਾ, ਉਸ ਦੀ ਉਲੰਘਣਾ ਕੀਤੀ ਆ। ਕਹਿੰਦੇ ਵੀ ਇਹਨਾਂ ਨੇ ਜਿਹੜੇ ਐਜੂਕੇਸ਼ਨਲ ਇਨਵਾਇਰਨਮੈਂਟ ਦੇ ਵਿੱਚ ਇੱਕ ਹਿਸਾਬ ਦੇ ਨਾਲ ਖਤਰੇ ਵਰਗਾ ਮਾਹੌਲ, ਹੌਸਟਾਈਲ ਇਨਵਾਇਰਨਮੈਂਟ
ਉਹ ਕ੍ਰੀਏਟ ਕੀਤਾ ਜਿਹੜੇ ਇਜ਼ਰਾਈਲੀ ਤੇ ਜਿਊਇਸ਼ ਸਟੂਡੈਂਟਸ ਆ ਇਸ ਦੇ ਲਈ, ਤੇ ਇਹਦੇ ਕਰਕੇ ਇਹਨਾਂ ਦੀ ਜਿਹੜੀ ਫੰਡਿੰਗ ਆ ਉਸ ਨੂੰ ਰੋਕਿਆ ਗਿਆ ਆ। ਆਲਰੇਡੀ UCLA ਦੇ ਦੁਆਰਾ 3 ਜਿਹੜੇ ਜੂਇਸ਼ ਸਟੂਡੈਂਟਸ ਆ ਤੇ ਇੱਕ ਜਿਹੜਾ ਯੂਇਸ਼ ਪ੍ਰੋਫੈਸਰ ਆ ਜਿਨ੍ਹਾਂ ਨੇ ਲਾਸੂਟ ਕੀਤਾ ਸੀ UCLA ਦੇ ਉੱਤੇ, ਉਹਨਾਂ ਨਾਲ $6 ਮਿਲੀਅਨ ਦੇ ਵਿੱਚ ਸੈਟਲਮੈਂਟ ਜਿਹੜੀ ਉਹ ਕੀਤੀ ਆ ਸਿਵਲ ਰਾਈਟ ਵਾਇਓਲੇਸ਼ਨ ਦੇ ਜਿਹੜੇ ਉਹ ਮਾਮਲੇ ਦੇ ਵਿੱਚ, ਜਿਹੜੇ ਪਿਛਲੇ ਸਾਲ ਪ੍ਰੋ ਪੈਲਸਤੀਨ ਪ੍ਰੋਟੈਸਟ ਇੱਥੇ ਹੋ ਰਹੇ ਸੀਗੇ। ਸੋ ਹੁਣ ਜਿਹੜੇ ਟਰੰਪ ਪ੍ਰਸ਼ਾਸਨ ਦੇ ਦੁਆਰਾ UCLA ਦੀ $584 ਮਿਲੀਅਨ ਦੀ ਜਿਹੜੀ ਫੰਡਿੰਗ ਆ ਉਸ ਨੂੰ ਸਿਵਲ ਰਾਈਟ ਵਾਇਓਲੇਸ਼ਨ ਦੇ ਚੱਲਦਿਆਂ ਉਹਨਾਂ ਦੋਸ਼ਾਂ ਦੇ ਤਹਿਤ ਇਹਨਾਂ ਦੀ ਬੰਦ ਕਰ ਦਿੱਤੀ ਗਈ ਆ। ਅਗਲੀ ਖਬਰ ਵੱਲ ਚੱਲੀਏ ਤੇ ਅੱਜ ਫ੍ਰਿਜ਼ਨੋ ਦੇ ਵਿੱਚ ਹਾਈਵੇ 99 ਦੇ ਉੱਤੇ ਕਲਿੰਟਨ ਐਵਨਿਊ ਦੇ ਲਾਗੇ ਇੱਕ ਬਿਗ ਰੇਕ ਜਿਹੜਾ ਆ ਉਹ ਓਵਰਟਰਨ ਹੋ ਗਿਆ, ਜਿਹਦੇ ਨਾਲ ਮਲਟੀਪਲ ਲੇਨਸ ਕਲੋਜ਼ ਰਹੀਆਂ ਕਾਫੀ ਲੰਮਾ ਸਮਾਂ। ਇਹ 2:05 ਤੇ ਸ਼ਾਮ ਨੂੰ ਅੱਜ ਇਹ ਵਾਪਰਿਆ। ਕੈਲਟ੍ਰੈਨ ਦੇ ਜਿਹੜੇ ਕੈਮਰੇ ਆ ਉਹਨਾਂ ਨੇ ਪੂਰਾ ਕੈਚ ਕੀਤਾ ਕਿਸ ਤਰ੍ਹਾਂ ਜਿਹੜਾ ਇਹ ਟਰੱਕ ਆ ਓਵਰਟਰਨ ਹੋਇਆ। ਟਰੱਕ ਦੇ ਵਿੱਚ 40,000 ਦੇ ਕਰੀਬ 40,000 ਪਾਉਂਡ ਫੂਡ ਸੀਗਾ। ਇਹ ਪਤਾ ਚੱਲਿਆ ਵੀ ਜਿਹੜਾ ਡਰਾਈਵਰ ਆ ਉਹਨੂੰ ਠੀਕ-ਠਾਕ ਟਰੱਕ ਦੇ ਵਿੱਚੋਂ ਪੁੱਲ ਕਰ ਲਿਆ ਗਿਆ ਹੈਗਾ। ਕੈਲਟ੍ਰੈਨਸ ਨੇ ਵਾਰਨਿੰਗ ਦਿੱਤੀ ਹੈਗੀ ਹੈ ਮੋਟਰਿਸਟ ਨੂੰ ਵੀ ਹਾਈਵੇ 99 ਮੋਡੈਸਟ ਵਾਲੇ ਏਰੀਏ ਦੇ ਵਿੱਚ ਵੀ ਜਿਹੜਾ ਟ੍ਰੈਫਿਕ ਬਹੁਤ ਜ਼ਿਆਦੇ ਆ ਤੇ ਸਲੋ ਹੋ ਸਕਦਾ ਆ। ਨਾਰਥ ਤੇ ਸਾਊਥ ਬਾਉਂਡ ਲੇਨਸ ਦੋਨੋਂ ਹੀ ਜਿਹੜੀਆਂ ਮੇਨਟੇਨੈਂਸ ਵਰਕ ਦੇ ਲਈ ਇਸ ਟਾਈਮ ਖੋਲੀਆਂ ਗਈਆਂ ਆ। ਸਿਰਫ ਥੋੜਾ ਹੀ ਇੱਕ ਲਾਈਨ ਹੀ ਖੋਲੀ ਗਈ ਆ, ਬਾਕੀ ਦੇ ਉੱਤੇ ਮੇਨਟੇਨੈਂਸ ਚੱਲ ਰਹੀ ਹੈ। ਇਹ ਕੈਲਟ੍ਰੈਨ ਨੇ ਦੱਸਿਆ ਹੈਗਾ ਵੀ ਡਿਪਾਰਟਮੈਂਟ ਜੋ ਆ ਉਹ ਮੋਟਰਿਸਟ ਨੂੰ ਇਹ ਕਹਿ ਰਹੀ ਆ ਵੀ ਤੁਸੀਂ ਸਲੋ ਚੱਲੋ ਤੇ ਅਲਰਟ ਰਹੋ ਤੇ ਵਾਚ ਕਰੋ ਕੋਈ ਤੁਹਾਡੇ ਅੱਗੇ ਖੜਦਾ ਆ ਜਾਂ ਤੁਹਾਡੀ ਜਿਹੜੀ ਨਾਲ ਵਾਲੀ ਲਾਈਨ ਚੋਂ ਮਰਜ ਹੁੰਦਾ ਹੈਗਾ ਆ। ਇਹ ਜਿਹੜੀਆਂ ਕੁਝ ਰਿਕੁਆਇਰਮੈਂਟਸ ਹੈਗੀਆਂ, ਕਈ ਵਾਰੀ ਬੰਦਾ ਨਹੀਂ ਯਾਦ ਕਰਦਾ ਜਾਂ ਧਿਆਨ 'ਚ ਨਹੀਂ ਰੱਖਦਾ, ਪਰ ਇਸ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖੋ। ਜੀ, ਸੈਨ ਬਰਨਾਰਡੀਨੋ ਕਾਉਂਟੀ ਦੇ ਇੱਕ ਡੈਪਟੀ ਆ ਉਹਨਾਂ ਨੂੰ ਅਰੈਸਟ ਕੀਤਾ ਗਿਆ ਆ। ਇਸ ਉੱਤੇ ਜਿਹੜੇ ਦੋਸ਼ ਆ ਉਹ ਐਕਸਟੋਰਸ਼ਨ ਦੇ ਜਿਹੜੇ ਉਹ ਲੱਗੇ ਆ, ਜਿੱਦਾਂ ਕਾਲ ਕਰਕੇ ਫਰੌਤੀਆਂ ਜਿਹੜੀਆਂ ਉਹ ਮੰਗਣ ਦੀ ਗੱਲ ਆਪਾਂ ਅਕਸਰ ਆਮ ਆਪਣੀ ਕਮਿਊਨਿਟੀ ਦੇ ਵਿੱਚ ਵੀ ਜਿਹੜੀ ਉਹ ਸੁਣਦੇ ਆ ਵੀ ਕਿੱਦਾਂ ਇੱਕ ਜਿਹੜੇ ਗੈਂਗ ਵਾਲੇ ਉਹ ਕਰਦੇ ਆ। ਤੇ ਹੁਣ ਇਸ ਅਜਿਹੇ ਮਾਮਲੇ ਦੇ ਵਿੱਚ ਸੈਨ ਬਰਨਾਰਡੀਨੋ ਕਾਉਂਟੀ ਡਿਪਟੀ ਆ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਉਸ ਉੱਤੇ ਫੈਲੋਨੀ ਦੇ ਜਿਹੜੇ ਚਾਰजेस ਆ ਉਹ ਫਾਈਲ ਕੀਤੇ ਗਏ ਆ। ਕਹਿੰਦੇ ਵੀ ਕ੍ਰਿਮੀਨਲ ਕੰਡਕਟ ਵਾਈਲ ਔਨ ਡਿਊਟੀ ਜਿਹੜੇ ਆ ਉਹ ਚਾਰजेस ਲੱਗੇ ਆ। ਮਾਮਲਾ ਜੂਨ 2024 ਦਾ ਆ। ਇੱਕ ਸਿਟੀਜ਼ਨ ਨੇ ਕੰਪਲੇਂਟ ਡਿਪਟੀ ਕੈਮਰੂਨ ਰੋਮੋ ਦੇ ਉਲਟ ਜਿਹੜੀ ਉਹ ਪਾਈ ਸੀਗੀ, ਫਿਰ ਉਸ ਨੂੰ ਐਡਮਿਨਿਸਟ੍ਰੇਟਿਵ ਲੀਵ ਦੇ ਉੱਤੇ ਪਾ ਦਿੱਤਾ ਗਿਆ। ਸਪੈਸ਼ਲਾਈਜ਼ਡ ਇਨਵੈਸਟੀਗੇਸ਼ਨ ਡਿਵੀਜ਼ਨ ਆ ਉਹਨਾਂ ਨੇ ਇਸ ਕੇਸ ਦੀ ਜਿਹੜੀ ਉਹ ਜਾਂਚ ਕੀਤੀ ਤੇ ਹੁਣ ਜਿਹੜੇ ਸ਼ੈਰਿਫ ਡਿਪਾਰਟਮੈਂਟ ਆ ਉਹਨਾਂ ਨੇ ਨਿਊਜ਼ ਰਿਲੀਜ਼ ਦੇ ਵਿੱਚ ਦੱਸਿਆ ਆ। ਇਨਵੈਸਟੀਗੇਟਰਸ ਨੇ ਜਾਂਚਕਰਤਾਵਾਂ ਨੇ ਜਿਹੜਾ ਇਹ ਪਾਇਆ ਵੀ ਜਿਹੜਾ ਡਿਪਟੀ ਰੋਮੋ ਸੀਗਾ ਜੋ ਕਿ ਹਿਸਪੇਰੀਆ ਸਟੇਸ਼ਨ ਦੇ ਉੱਤੇ ਤੈਨਾਤ ਸੀਗਾ, ਉਸ ਨੇ ਮਲਟੀਪਲ ਕ੍ਰਿਮੀਨਲ ਐਕਟਸ ਵਾਈਲ ਔਨ ਡਿਊਟੀ ਐਜ਼ ਡਿਪਟੀ ਸ਼ੈਰਿਫ ਜਿਹੜੇ ਆ ਉਹ ਕੀਤੇ ਆ। 90,000 ਬੇਲ ਦੇ ਉੱਤੇ ਇਸ ਨੂੰ ਬੁੱਕ ਜਿਹੜਾ ਉਹ ਕੀਤਾ ਗਿਆ ਸੀਗਾ। ਸ਼ੈਰਿਫ ਸ਼ੈਨਨ ਡਿਕਸ ਜਿਹੜੇ ਆ ਉਹਨਾਂ ਨੇ ਕਿਹਾ ਵੀ ਇਹ ਬੜੀ ਅਨਫੋਰਚੂਨੇਟ ਮੰਦਭਾਗੀ ਜਿਹੜੀ ਗੱਲ ਆ ਵੀ ਇੱਕ ਡਿਪਟੀ ਸ਼ੈਰਿਫ ਜਿਸ ਦੇ ਉੱਤੇ ਭਾਰ ਆ ਸਗੋਂ ਕਾਨੂੰਨ ਨੂੰ ਹੈਲਡ ਕਰਨ ਦਾ, ਉਹ ਖੁਦ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ ਜਿਹੜਾ ਉਹ ਲੱਗਾ ਆ। ਤੇ ਕਹਿੰਦੇ ਵੀ ਮੈਂ ਸਾਰੇ ਹੀ ਜਿਹੜੇ ਇਨਵੈਸਟੀਗੇਟਰਸ ਆ ਉਹਨਾਂ ਤੋਂ ਬਹੁਤ ਜ਼ਿਆਦਾ ਪ੍ਰਾਊਡ ਆ, ਸਾਨੂੰ ਮਾਣ ਆ ਵੀ ਜਿਨ੍ਹਾਂ ਨੇ ਇਹ ਕੇਸ ਨੂੰ ਡਿਸਟ੍ਰਿਕਟ ਅਟਾਰਨੀ ਦੇ ਸਾਹਮਣੇ ਜਿਹੜਾ ਲਿਆਂਦਾ ਤਾਂ ਜੋ ਅਜਿਹੇ ਪੁਲਿਸ ਵਾਲੇ ਨੂੰ, ਅਜਿਹੇ ਲਾ ਐਨਫੋਰਸਮੈਂਟ ਏਜੰਟ ਨੂੰ ਵੀ ਜਵਾਬਦੇਹ ਬਣਾਇਆ ਜਾ ਸਕੇ। 2020 ਦੇ ਵਿੱਚ ਇਹ ਸ਼ੈਰਿਫ ਡਿਪਾਰਟਮੈਂਟ ਦੇ ਨਾਲ ਇੰਪਲਾਈ ਹੋਇਆ ਸੀ, ਕੰਮ ਕਰ ਰਿਹਾ ਸੀ। ਕੈਲੀਫੋਰਨੀਆ ਦੇ ਵਿੱਚ ਜਿਹੜਾ ਬਿਜ਼ਨਸ ਕਰਨਾ ਬਹੁਤ ਹੀ ਔਖਾ ਹੋਊਗਾ। ਕਹਿੰਦੇ ਵੀ ਗੈਸ ਦੀਆਂ ਕੀਮਤਾਂ $8 ਪਰ ਗੈਲਨ ਤੱਕ ਜਾ ਸਕਦੀਆਂ ਆ। ਕਾਰਨ ਕੀ ਆ ਵੀ 2 ਰਿਫਾਈਨਰੀਜ਼ ਸ਼ਟ ਡਾਊਨ ਹੋਈਆਂ। ਇਹ ਅੱਜ ਦਾ ਜਿਹੜਾ ਯਾਹੂ ਫਾਈਨਾਂਸ ਆ ਉਹਨਾਂ ਦਾ ਜਿਹੜਾ ਪੇਜ ਆ ਉਹ ਰਿਪੋਰਟ ਕਰ ਰਿਹਾ ਹੈਗਾ। 2 ਕੈਲੀਫੋਰਨੀਆ ਦੀਆਂ ਸਭ ਤੋਂ ਵੱਡੀਆਂ ਆਇਲ ਰਿਫਾਈਨਰੀਜ਼ ਸ਼ਟ ਡਾਊਨ ਹੋ ਰਹੀਆਂ 2026 ਦੇ ਵਿੱਚ। ਅਸੈਂਬਲੀ ਮੈਂਬਰ ਮਾਈਕ ਏ ਗਿਬਸਨ ਜੋ ਗਾਰਡੇਨਾ ਡਿਸਟ੍ਰਿਕਟ ਦੇ ਹੈਗੇ ਆ, ਉਹਨਾਂ ਨੇ ਇਹ ਕਿਹਾ ਆ ਵੀ ਇਹ ਜੋ ਸੈਕਰਾਮੈਂਟੋ 'ਚ ਹੀਅਰਿੰਗ ਹੋਈ ਸੀ ਉਹਦੇ ਦੌਰਾਨ ਇਹ ਦੱਸਿਆ ਵੀ ਇਹ ਤਾਂ ਬਹੁਤ ਵੱਡਾ ਲਾਸ ਹੈਗਾ ਵੀ ਜਿਹੜੀਆਂ 2 ਵੱਡੀਆਂ ਰਿਫਾਈਨਰੀਜ਼ ਫਿਲਿਪਸ 66 ਤੇ ਵਲੇਰੋ ਬਨੀਸ਼ੀਆ ਵਾਲੀ ਬੰਦ ਹੋਣ ਜਾ ਰਹੇ ਹੈਗੇ ਆ। ਕਹਿੰਦੇ ਇਹਦੇ ਨਾਲ 2,84,000 ਬੈਰਲ ਪਰ ਡੇ ਜਿਹੜਾ ਰਿਫਾਈਨਰੀ ਦੀ ਕਪੈਸਿਟੀ ਸੀਗੀ ਜੋ ਕਿ 17% ਬਣਦਾ ਟੋਟਲ ਕੈਲੀਫੋਰਨੀਆ 'ਚ ਯੂਜ਼ ਜੋ ਹੁੰਦਾ ਹੈਗਾ ਆਇਲ ਉਹਦਾ।
ਸੋ ਬਲੇਰੋ ਦੇ ਅੱਕ ਗਏ। ਬਲੇਰੋ ਕੰਪਨੀ ਵਾਲੇ ਇਹ ਕਹਿੰਦੇ ਵੀ ਸਾਡੇ ਤੇ ਇੰਨੇ ਕੁ ਰੈਗੂਲੇਟਰੀ ਪ੍ਰੈਸ਼ਰ ਪਾਇਆ ਗਿਆ, ਇੰਨੇ ਕੁ ਜਿਹੜੇ ਫਾਈਨ ਸਾਨੂੰ ਕੀਤੇ ਗਏ 에ਅਰ ਕੁਆਲਿਟੀ ਵਾਇਲੇਸ਼ਨਸ ਨੂੰ ਲੈ ਕੇ, ਜੋ ਕਿ $82 ਮਿਲੀਅਨ ਪੈਨਲਟੀ ਬਣਦੀ ਹੈਗੀ ਆ 2024 ਦੇ ਵਿੱਚ। ਫਿਲਿਪਸ 66 ਉਹ ਵੀ ਇਹ ਕਹਿ ਰਿਹਾ ਵੀ ਸਾਨੂੰ ਵੀ ਸੇਮ ਹੀ ਜਿਹੜੀ ਪ੍ਰੋਬਲਮ ਆ ਸਟ੍ਰਿਕਟ এনवायरमेंटਲ ਰੈਗੂਲੇਸ਼ਨਸ ਤੋਂ ਆ ਰਹੀ ਹੈਗੀ ਆ। ਸੋ ਉਹ ਕਹਿੰਦੇ ਵੀ ਅਸੀਂ ਹੁਣ ਕੈਲੀਫੋਰਨੀਆ 'ਚ ਬਿਜ਼ਨਸ ਨਹੀਂ ਕਰ ਸਕਦੇ, ਅਸੀਂ ਟਰਾਈ ਕਰਾਂਗੇ ਮੇਬੀ ਹੋਰ ਕਿਸੇ ਸਟੇਟ 'ਚ ਕਰੀਏ, ਪਰ ਅਲਟੀਮੇਟਲੀ ਇਹਦਾ ਜਿਹੜਾ ਆ ਆਮ ਲੋਕ ਜਿਹੜੇ ਆ ਉਹਨਾਂ ਦੇ ਉੱਤੇ ਬਹੁਤ ਅਸਰ ਪਊਗਾ। ਕੈਲੀਫੋਰਨੀਆ ਲਗਭਗ 24% ਪ੍ਰੋਸੈਸ ਕਰਦਾ ਹੈ ਔਨ ਕਰੂਡ ਆਇਲ ਜੋ ਹੈਗਾ ਆ, ਤੇ ਯੂਜ਼ ਕਰਦਾ ਬਹੁਤ ਜ਼ਿਆਦਾ 13.1 ਮਿਲੀਅਨ ਗੈਲਨ ਡੇਲੀ ਜਿਹੜੀ ਗੈਸ ਆ ਉਹ ਯੂਜ਼ ਹੁੰਦੀ ਹੈਗੀ ਆ ਕੈਲੀਫੋਰਨੀਆ ਦੇ ਵਿੱਚ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਐਲਏ ਕਾਉਂਟੀ ਦੇ ਜਿਹੜੇ ਕਾਰਪੋਰੇਟਡ ਇਲਾਕੇ ਆ, ਉੱਥੋਂ ਦੇ ਰੈਂਟਲ ਯੂਨਿਟਸ ਦੇ ਲਈ ਇੱਕ ਨਵੇਂ ਆਦੇਸ਼ ਜਾਰੀ ਹੋਏ ਆ ਨਵੇਂ ਕਾਨੂੰਨ ਦੇ ਤਹਿਤ। ਲਾਸ ਐਂਜਲਸ ਕਾਉਂਟੀ ਕਹਿੰਦੇ ਵੀ ਲੈਂਡਲੋਰਡਸ ਨੂੰ ਰਿਕਵਾਇਰ ਕਰੂਗੀ ਵੀ ਇਹਨਾਂ ਇਲਾਕਿਆਂ ਦੇ ਵਿੱਚ ਜਿੰਨੀਆਂ ਵੀ ਉਹਨਾਂ ਦੀਆਂ ਰੈਂਟਲ ਪ੍ਰੋਪਰਟੀਜ਼ ਆ, ਉਹਨਾਂ ਨੂੰ 82 ਡਿਗਰੀ ਜਾਂ ਉਸ ਟੈਂਪਰੇਚਰ ਤੋਂ ਹੇਠਾਂ ਹੇਠਾਂ ਜਿਹੜਾ ਉਹ ਰੱਖਣਾ ਪਵੇਗਾ। ਸੋ ਲੱਗ ਇੱਦਾਂ ਰਿਹਾ ਵੀ ਸ਼ਾਇਦ ਵੀ ਅਜੇ ਇਹਨਾਂ ਇਲਾਕਿਆਂ ਦੇ ਵਿੱਚ ਜਿੰਨੀਆਂ ਰੈਂਟਲ ਪ੍ਰੋਪਰਟੀਜ਼ ਆ ਉਹਨਾਂ ਦੇ ਵਿੱਚ ਏਸੀਜ਼ ਵਗੈਰਾ ਸ਼ਾਇਦ ਨਹੀਂ ਪ੍ਰੋਵਾਈਡ ਕੀਤੇ ਜਾ ਰਹੇ, ਤੇ ਸਭ ਨੂੰ ਪਤਾ ਵੀ ਐਲਏ ਦੇ ਵਿੱਚ ਟੈਂਪਰੇਚਰ 100 ਡਿਗਰੀ ਤੋਂ ਵੀ ਵੱਧ ਜਿਹੜਾ ਉਹ ਚਲਿਆ ਜਾਂਦਾ ਹੁੰਦਾ ਆ। ਉਹਨਾਂ ਨੇ ਕਿਹਾ ਵੀ ਜਿਹੜੇ ਟੈਨੈਂਟਸ ਦੀ ਇਹ ਪ੍ਰੋਟੈਕਸ਼ਨ ਦੇ ਲਈ ਕਾਨੂੰਨ ਜਿਹੜਾ ਉਹ ਲਿਆਂਦਾ ਜਾ ਰਿਹਾ ਹੈ। ਕਾਉਂਟੀ ਸੁਪਰਵਾਈਜ਼ਰਸ ਨੇ 4-0 ਦੇ ਨਾਲ ਸਰਬਸੰਮਤੀ ਦੇ ਨਾਲ ਇਸ ਕਾਨੂੰਨ ਨੂੰ ਪ੍ਰਵਾਨਗੀ ਜਿਹੜੀ ਉਹ ਦੇ ਦਿੱਤੀ ਆ। ਕਹਿੰਦੇ ਵੀ ਹੀਟ ਰਿਲੇਟਡ ਜਿਹੜੀਆਂ ਡੈਥਸ ਕਲਾਈਮੇਟ ਚੇਂਜ ਦੇ ਚੱਲਦਿਆਂ ਜਿਹੜੀਆਂ ਵੱਧ ਰਹੀਆਂ ਆ, ਉਸ ਨੂੰ ਰੋਕਣ ਖਾਤਰ ਇਹ ਜਿਹੜਾ ਕਾਨੂੰਨ ਆ ਉਹ ਲਿਆਂਦਾ ਜਾ ਰਿਹਾ ਆ, ਜਿੱਥੇ ਐਲਏ ਦੇ ਅਨਇਨਕੋਰਪੋਰੇਟਡ ਇਲਾਕਿਆਂ ਦੇ ਵਿੱਚ ਲੈਂਡਲੋਰਡਸ ਨੂੰ ਹੁਣ ਟੈਨੈਂਟਸ ਨੂੰ ਇੱਕ ਹਿਸਾਬ ਦੇ ਨਾਲ ਜਿਹੜੇ ਯੂਨਿਟਸ ਆ 82 ਡਿਗਰੀ ਤੋਂ ਹੇਠਾਂ ਜਿਹੜੇ ਰੱਖਣੇ ਪੈਣਗੇ। ਅਮਰੀਕਾ ਦੀ ਇਕੋਨਮੀ ਜਦੋਂ ਤੁਸੀਂ ਕਿਸੇ ਨਾਲ ਗੱਲਬਾਤ ਕਰਦੇ ਆ ਤੇ ਸਾਰੇ ਰੋਂਦੇ ਆ, ਚਾਹੇ ਉਹ ਸਟੋਰਾਂ ਵਾਲੇ ਹੋਣ, ਗੈਸ ਸਟੇਸ਼ਨਾਂ ਵਾਲੇ ਹੋਣ, ਜਾਂ ਟਰੱਕਾਂ ਵਾਲੇ ਹੋਣ, ਜਾਂ ਹੋਰ ਵੀ ਈਵਨ ਜੌਬਸ ਵਾਲੇ ਵੀ। ਵੀ ਜੀ ਬਿਜ਼ਨਸ ਹੈ ਨਹੀਂ, ਜੌਬਸ ਵਾਲੇ ਆਪਾਂ ਨੂੰ ਪਤਾ ਹੀ ਆ, ਆਈਟੀ ਦੇ ਵਿੱਚ 80,000 ਤੋਂ ਵੱਧ ਬੰਦੇ ਇਸ ਸਾਲ ਦੇ ਵਿੱਚ ਲੇ ਆਫ ਹੋ ਚੁੱਕੇ ਹੈਗੇ ਆ। ਤੇ ਦੂਸਰੇ ਪਾਸੇ ਜਦੋਂ ਤੁਸੀਂ ਆਮ ਬਾਹਰ ਜਾਂਦੇ ਹੈਗੇ ਆ, ਸ਼ਾਪਿੰਗ ਸੈਂਟਰਸ ਦੇ ਵਿੱਚ ਜਾਂਦੇ ਆ, ਤੇ ਉੱਥੇ ਬੜੀ ਚਹਿਲ ਪਹਿਲ ਆ। ਲੱਗਦਾ ਹੀ ਨਹੀਂ ਹੈ ਵੀ ਲੋਕਾਂ ਦੇ ਕੋਲ ਪੈਸੇ ਨਾ ਹੋਣ। ਅੱਜ ਰਿਪੋਰਟ ਜਿਹੜੀ ਸਾਹਮਣੇ ਆਈ ਆ, ਉਹਦੇ ਨਾਲ ਇਹ ਪਤਾ ਚੱਲਿਆ ਵੀ ਪਿਛਲੇ 3 ਮਹੀਨਿਆਂ 'ਚ ਅਮਰੀਕਨਾਂ ਨੇ ਆਪਣੇ ਉੱਤੇ $185 ਬਿਲੀਅਨ ਬਿਲੀਅਨ ਡਾਲਰ ਦਾ ਕਰਜ਼ਾ ਚਾੜ ਲਿਆ ਹੈਗਾ। ਸੋ ਇਹਦਾ ਮਤਲਬ ਇਹ ਆ ਵੀ ਉਹ ਕੈਸ਼ ਨਹੀਂ ਯੂਜ਼ ਕਰ ਰਹੇ, ਬਸ ਕ੍ਰੈਡਿਟ ਕਾਰਡ ਜਿਹੜੇ ਘਸਾ ਰਹੇ ਹੈਗੇ ਆ, ਜਿਹਦੇ ਨਾਲ ਜਿਹੜਾ ਕਰਜ਼ਾ ਆ ਉਹ ਵੱਧ ਰਿਹਾ ਹੈਗਾ। ਤੇ ਟੋਟਲ ਕਰਜ਼ਾ ਜਿਹੜਾ ਆ ਅਮਰੀਕਾ ਤੇ $18.39 ਟ੍ਰਿਲੀਅਨ ਹੋ ਗਿਆ ਜੂਨ ਮਹੀਨੇ ਤੱਕ। ਫੈਡਰਲ ਰਿਜ਼ਰਵ ਬੈਂਕ ਆਫ ਨਿਊਯਾਰਕ ਉਹਨਾਂ ਨੇ ਇਹ ਦੱਸਿਆ ਹੈਗਾ। 1% ਵੱਧ ਗਿਆ ਪਹਿਲੇ ਕੁਆਟਰ ਦੇ ਨਾਲੋਂ। ਹਾਊਸਿੰਗ ਡੈਪਟ, ਮਾਰਗੇਜ, ਹੋਮ ਇਕੁਇਟੀ ਲੋਨ, ਇਹ ਸਾਰਾ ਕੁਝ $149 ਬਿਲੀਅਨ ਜਿਹੜਾ ਕਰਜ਼ਾ ਇਹ ਹੋ ਗਿਆ ਹੈਗਾ। 1.1% ਅਪ੍ਰੈਲ ਤੋਂ ਲੈ ਕੇ ਜੂਨ ਤੱਕ ਵਧਿਆ ਹੈਗਾ। ਟੋਟਲ ਯੂਐਸਏ ਦੀ ਜਿਹੜੀ ਡੈਪਟ ਆ ਉਸ ਸੈਕੰਡ ਕੁਆਟਰ ਦੇ ਵਿੱਚ $18.39 ਟ੍ਰਿਲੀਅਨ ਹੋ ਗਈ ਹੈਗੀ, 80 ਲਾਈਕ ਟ੍ਰਿਲੀਅਨ। ਸੋ ਮਾਰਗੇਜ, ਆਟੋ, ਸਟੂਡੈਂਟ ਲੋਨ, ਇਹ ਸਾਰੇ ਉੱਪਰ ਨੂੰ ਚੜ ਰਹੇ ਹੈਗੇ ਆ। ਜੇ ਤੁਸੀਂ ਪਿਛਲੇ ਜਿੰਨੇ ਵੀ ਮੈਪਸ ਆ ਉਹਨਾਂ ਦੇ ਦੇਖੋ, ਸਟੂਡੈਂਟ ਲੋਨ ਵੀ ਉੱਪਰ ਨੂੰ ਜਾ ਰਹੇ ਆ, ਉਹਨਾਂ ਦੇ ਕ੍ਰੈਡਿਟ ਕਾਰਡਾਂ ਦੇ, ਆਟੋ ਲੋਨਸ ਦੇ। ਸੋ ਲੋਕ ਧੜਾ ਧੜ ਜਿਹੜੇ ਆ ਕਰਜ਼ਾ ਲੈ ਰਹੇ ਹੈਗੇ ਆ, ਤੇ ਉਹ ਵਾਪਸ ਕਿੱਦਾਂ ਕਰਨਾ। ਹੁਣ ਮੈਂ ਇੱਕ ਰਿਪੋਰਟ ਦੇਖਦਾ ਸੀ, ਕਹਿੰਦੇ ਵੀ ਆਲਰੇਡੀ ਲੋਕਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਘਰਾਂ ਦੀਆਂ ਪੇਮੈਂਟਾਂ ਲੇਟ ਹੋ ਗਈਆਂ, ਕਿਸੇ ਦੀਆਂ 2 ਮਹੀਨੇ, 3 ਮਹੀਨੇ, 4 ਮਹੀਨੇ। ਸੋ ਉਧਰ ਨੂੰ ਟ੍ਰੈਂਡ ਜਿਹੜਾ ਚੱਲਦਾ ਜਾ ਰਿਹਾ ਹੈਗਾ। ਜੀ, ਸੋ ਇਹ ਸ਼ੁਭ ਸੰਕੇਤ ਨਹੀਂ ਆ ਇਕਨੋਮੀ ਦੇ ਲਈ। ਜਦੋਂ ਹਾਊਸਿੰਗ ਦੇ ਵਿੱਚ ਘਰਾਂ ਤੇ ਡਿਫਾਲਟ ਕਰਨਾ ਸ਼ੁਰੂ ਕਰਦੇ ਆ ਲੋਕ, ਤਾਂ ਫਿਰ ਹਾਲਾਤ ਅਚਨਚੇਤੇ ਤੇਜ਼ੀ ਦੇ ਨਾਲ ਜਿਹੜੇ ਉਹ ਬਦਲ ਜਾਂਦੇ ਆ। ਹਰਜੋਤ ਸਿੰਘ ਜੀ, ਸਵੇਰੇ ਜਿਹੜੀ ਆਪਾਂ ਖਬਰ ਕੀਤੀ ਸੀ ਫੋਰਟ ਸਟਿਊਅਰਟ ਦੇ ਵਿੱਚ ਜਿਹੜਾ ਗੋਲੀकांड ਵਾਪਰਿਆ ਆ, ਇਹ ਰਿਪੋਰਟ ਇਸ ਟਾਈਮ ਆ ਰਹੀ ਆ ਵੀ ਇੱਕ ਆਰਮੀ ਸਾਰਜੈਂਟ ਦੇ ਦੁਆਰਾ ਹੀ ਇਹ ਜਿਹੜੀਆਂ ਗੋਲੀकांड ਨੂੰ ਅੰਜਾਮ ਦਿੱਤਾ ਗਿਆ ਸੀ, ਜਿਸ ਦੇ ਵਿੱਚ 5 ਜਿਹੜੇ ਫੌਜੀ ਆ ਉਹ ਫੱਟੜ ਹੋਏ ਆ। ਕਹਿੰਦੇ ਵੀ ਉਸ ਨੂੰ ਟੈਕਲ ਕੀਤਾ ਗਿਆ ਤੇ ਬਾਅਦ ਦੇ ਵਿੱਚ ਇਵੈਂਚੁਅਲੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ। ਜਿਹੜਾ ਸ਼ੂਟਰ ਸੀਗਾ ਸਾਰਜੈਂਟ ਰੈਡਫੋਰਡ, 28 ਸਾਲਾਂ ਦਾ ਜਿਹੜਾ ਆ ਉਹ ਦੱਸਿਆ ਗਿਆ। ਕਹਿੰਦੇ ਵੀ ਉਸਨੇ ਆਪਣੀ ਪਰਸਨਲ ਹੈਂਡਗਨ, ਮਿਲਟਰੀ ਦੀ ਫਾਇਰ ਆਰਮ ਨਹੀਂ, ਉਹਨੇ ਆਪਣੀ ਹੀ ਜਿਹੜੀ ਨਿੱਜੀ ਹੈਂਡਗਨ ਲਿਆ ਕੇ ਇਸ ਗੋਲੀकांड ਨੂੰ ਅੰਜਾਮ
ਦਿੱਤਾ ਆ। ਸੋ ਕਹਿੰਦੇ ਵੀ ਅਜੇ ਮੋਟਿਵ ਕੀ ਆ ਉਸ ਦੇ ਬਾਰੇ ਕੁਛ ਵੀ ਜਿਹੜਾ ਉਹ ਪਤਾ ਨਹੀਂ ਆ। ਤੇ ਜਿਹੜੇ ਫੱਟੜ ਹੋਏ, ਜਿਹੜੇ ਜ਼ਖਮੀ ਹੋਏ ਸੀਗੇ ਫੌਜੀ ਇਸ ਦੇ ਗੋਲੀਆਂ ਦੇ ਨਾਲ, ਉਹ ਇਸ ਟਾਈਮ ਦੱਸੇ ਗਏ ਆ ਵੀ ਸਟੇਬਲ ਨੇ ਤੇ ਰਿਕਵਰ ਜਿਹੜੇ ਆ ਉਹ ਜਲਦ ਕਰ ਜਾਣਗੇ। ਬ੍ਰਿਗੇਡੀਅਰ ਜਨਰਲ ਜੌਨ ਲੂਬਸ ਨੇ ਇਹ ਜਿਹੜੀ ਜਾਣਕਾਰੀ ਦਿੱਤੀ ਆ। ਇਹ 3rd ਇਨਫੈਂਟਰੀ ਡਿਵੀਜ਼ਨ ਆ, ਉਹਨਾਂ ਨੂੰ ਕਮਾਂਡ ਕਰਦੇ ਆ। ਕਹਿੰਦੇ ਵੀ ਜਿਹੜੇ ਫੌਜੀ ਉੱਥੇ ਮੌਜੂਦ ਸੀਗੇ ਉਹਨਾਂ ਨੇ ਹੀ ਰੈਡਫੋਰਡ ਨੂੰ ਕਾਬੂ ਜਿਹੜਾ ਆ ਉਹ ਕੀਤਾ ਤਾਂ ਜੋ ਉਸ ਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ ਜਾਵੇ। ਸੋ ਕਹਿੰਦੇ ਵੀ ਇਹਨਾਂ ਫੌਜੀਆਂ ਦਾ ਧੰਨਵਾਦ ਖਾਸ ਕਰਕੇ ਇਸ ਲਈ ਵੀ ਇਹਨਾਂ ਨੇ ਟਾਈਮ ਸਿਰ ਇਸ ਨੂੰ ਕਾਬੂ ਕਰ ਲਿਆ, ਨਹੀਂ ਤਾਂ ਫੈਟੈਲਿਟੀਜ਼ ਵੀ ਜਿਹੜੀਆਂ ਆ ਉਹ ਕੈਜੂਅਲਟੀਜ਼ ਵੀ ਜਿਹੜੀਆਂ ਉਹ ਹੋ ਸਕਦੀਆਂ ਸੀ। ਸੋ ਇਹ ਲੇਟੈਸਟ ਐਕਟ ਆਫ ਵਾਇਲੈਂਸ ਆ US ਦੀਆਂ ਜਿਹੜੀਆਂ ਮਿਲਟਰੀ ਇੰਸਟਾਲੇਸ਼ਨ ਦੇ ਉੱਤੇ। ਤੇ ਆਪਾਂ ਬਿਲਕੁਲ ਜਾਂਦੇ ਫਰਾਂਸ ਦੀ ਜਿਹੜਾ ਗੱਲ ਹਰਜੋਤ ਸਿੰਘ ਜੀ ਇੱਕ ਜਿਹੜੀ ਗੱਲ ਆ ਖਬਰ ਆ ਉਹ ਕਰਦੇ ਜਾਈਏ। ਜਿੱਦਾਂ ਆਪਾਂ ਨੂੰ ਪਤਾ ਵੀ ਬੀਤੇ ਸਮਿਆਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਜਿਊਲਰੀ ਸਟੋਰਸ ਆ ਉਹਨਾਂ ਦੀ ਲੁੱਟ ਖੋਹ ਜਿਹੜੀ ਹੋਈ ਆ। ਅੱਜ ਫਰੀਮੌਂਟ ਦੇ ਇੱਕ ਜਿਊਲਰੀ ਸਟੋਰ ਦੇ ਵਿੱਚ ਜਿਹੜਾ ਜਿਹੜੇ ਇਹਨਾਂ ਨੇ ਲੁੱਟ ਖੋਹ ਸਮੈਸ਼ ਐਂਡ ਗ੍ਰੈਬ ਕੀਤੀ ਸੀ, ਉਸ ਮਾਮਲੇ 'ਚ 4 ਜਾਣਿਆਂ ਨੂੰ ਚਾਰਜ ਕੀਤਾ ਗਿਆ ਆ। ਕਹਿੰਦੇ ਵੀ 9 ਗੱਡੀਆਂ ਦੇ ਵਿੱਚ ਸਸਪੈਕਟ ਇਸ ਘਟਨਾ ਦੇ ਵਿੱਚ ਆਏ ਸੀ, ਜਿਹੜਾ ਮੌਰੀ ਐਵੀਨਿਊ ਦੇ ਉੱਤੇ ਸਟੋਰ ਸੀਗਾ। ਤੇ 4 ਜਾਣੇ ਕਹਿੰਦੇ ਵੀ ਉਸ ਤੋਂ ਬਾਅਦ ਦੇ ਵਿੱਚ ਗ੍ਰਿਫਤਾਰ ਕਰ ਲਏ ਗਏ ਸੀ ਤੇ ਹੁਣ ਇਹਨਾਂ ਦੇ ਉੱਤੇ ਚਾਰਜ ਲਾਏ ਗਏ ਆ। ਅਫਸੋਸਜਨਕ ਗੱਲ ਇਹ ਆ ਹਰਜੋਤ ਸਿੰਘ ਜੀ, ਇਹ ਸਾਰੇ ਦੇ ਸਾਰੇ 18 ਜਾਂ 19 ਸਾਲ ਦੇ ਹੀ ਜਿਹੜੇ ਉਹ ਮੁੰਡੇ ਹੈਗੇ ਆ। ਇਹਨਾਂ ਨੂੰ ਸਾਰਿਆਂ ਨੂੰ 2nd ਡਿਗਰੀ ਰੋਬਰੀ, ਰਿਸੀਵਿੰਗ ਸਟੋਲਨ ਪ੍ਰਾਪਰਟੀ, ਮਿਸਡਿਮੀਨਰ, ਕਾਊਂਟ ਆਫ ਰੈਜ਼ਿਸਟਿੰਗ ਪੁਲਿਸ ਦੇ ਚਾਰजेस ਜਿਹੜੇ ਉਹ ਲੱਗੇ ਆ। ਇਹਨਾਂ ਸਾਰਿਆਂ ਨੇ ਜਦ ਅਦਾਲਤ ਵਿੱਚ ਇਹਨਾਂ ਨੂੰ ਪੇਸ਼ ਕੀਤਾ ਗਿਆ ਸੀ, ਨਾਟ ਗਿਲਟੀ ਪਲੀ ਕੀਤਾ ਸੀਗਾ ਤੇ ਕਸਟਡੀ ਦੇ ਜਿਹੜੇ ਉਹ ਕਸਟਡੀ ਤੋਂ ਬਾਹਰ ਸੀਗੇ ਜਿੰਨੀ ਦੇਰ ਤੱਕ ਕੇਸ ਪੈਂਡਿੰਗ ਸੀਗਾ। ਸੋ ਇਸ ਘਟਨਾ ਦੇ ਵਿੱਚ ਇਹ 2018 ਦੀ ਆਪਣੀ ਹਾਂਡਾ ਅਕੋਰਡ ਦੇ ਨਾਲ ਫਰੰਟ ਡੋਰ ਥਾਣੀ ਉਸ ਨੂੰ ਸਮੈਸ਼ ਕਰਕੇ ਜਿਹੜਾ ਉਹ ਅੰਦਰ ਵੜਦੇ ਆ, ਸਕੀ ਮਾਸਕ, ਗਲਵਜ਼ ਪਾ ਕੇ ਜੋ ਕੁਝ ਵੀ ਡਿਸਪਲੇ ਕੇਸਿਸ ਦੇ ਵਿੱਚ ਸੀਗਾ ਉਸ ਨੂੰ ਨਾਲ ਦੇ ਨਾਲ ਜਿਹੜਾ ਉਹ ਲੈ ਕੇ ਚਲੇ ਜਿਹੜੇ ਹੋ ਜਾਂਦੇ ਆ। ਬਾਅਦ ਦੇ ਵਿੱਚ ਇਹ 4 ਜਣੇ ਜਿਹੜੇ ਉਹ ਗ੍ਰਿਫਤਾਰ ਹੋਏ ਆ। ਸੋ ਕਹਿੰਦੇ ਵੀ ਬਹੁਤ ਸਾਰੇ ਜਿਹੜੇ ਰੋਬਰਸ ਆ ਉਹਨਾਂ ਦਾ ਇੱਕ ਕਨਵਾਏ, ਉਹਨਾਂ ਦਾ ਕਹਿ ਲਓ ਵੀ ਗਰੋਹ ਕੰਮ ਕਰ ਰਿਹਾ ਆ ਤੇ ਉਹਨਾਂ ਨੇ ਬੇ ਏਰੀਏ ਦੇ ਵਿੱਚ ਕੰਕਰਡ 'ਚ, ਹੇਵਰਡ 'ਚ, ਸੈਨ ਫਰਾਂਸਿਸਕੋ ਤੇ ਹੋਰ ਨਜ਼ਦੀਕੀ ਇਲਾਕਿਆਂ 'ਚ ਇਸ ਤਰੀਕੇ ਦੀਆਂ ਜਿਹੜੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈਗਾ ਆ। ਸੋ $1.7 ਮਿਲੀਅਨ ਦੀ ਜਿਹੜੀ ਰੋਬਰੀ ਕਰਨ ਵਾਲੇ ਇਹ 4 ਜਾਣਿਆਂ ਦੇ ਉੱਤੇ ਹੁਣ ਜਿਹੜੀਆਂ ਫੈਲਨੀਜ਼ ਦੇ ਨਾਲ ਜਿਹੜੇ ਚਾਰजेस ਆ ਉਹ ਲਗਾਏ ਗਏ ਹੈਗੇ ਆ। ਜਾਂਦੇ ਬ੍ਰੇਕਿੰਗ ਨਿਊਜ਼ ਕਰਦੇ ਜਾਈਏ। ਬਹੁਤ ਸਾਰੇ ਲੋਕ ਆਪਣੇ ਟਰੈਵਲ ਵੀ ਕਰਦੇ ਆ। ਹੁਣੇ ਕੁਝ ਮਿੰਟ ਪਹਿਲਾਂ ਯੂਨਾਈਟਿਡ 에ਅਰਲਾਈਨ ਨੇ ਆਪਣੀਆਂ ਸਾਰੀਆਂ ਫਲਾਈਟਸ ਜਿਹੜੀਆਂ ਆ ਉਹ ਗਰਾਊਂਡ ਕਰ ਦਿੱਤੀਆਂ ਆ। ਕਹਿੰਦੇ ਬਈ ਉਹਨਾਂ ਨੂੰ ਨੇਸ਼ਨ ਵਾਈਡ ਟੈਕਨੋਲੋਜੀ ਇਸ਼ੂ ਆਇਆ ਹੈਗਾ, ਖਾਸ ਕਰਕੇ ਵੇਟ ਤੇ ਬੈਲੈਂਸ ਕੰਪਿਊਟਰ ਸਿਸਟਮ ਨੂੰ ਲੈ ਕੇ। ਸੋ ਕਹਿੰਦੇ ਬਈ ਡਿਊ ਟੂ ਟੈਕਨੋਲੋਜੀ ਇਸ਼ੂ ਅਸੀਂ ਸਾਰੀਆਂ ਹੀ ਯੂਨਾਈਟਿਡ ਮੇਨਲਾਈਨ ਫਲਾਈਟਸ ਜਿੱਥੇ-ਜਿੱਥੇ ਵੀ ਡਿਪਾਰਚਰ ਹੋਣੀ ਹੈ 에ਅਰਪੋਰਟ ਤੋਂ ਉੱਥੇ ਗਰਾਊਂਡ ਕਰ ਦਿੱਤੀਆਂ ਹੈਗੀਆਂ। ਸੋ ਉਹ ਕੋਈ ਵੀ ਜਿਹੜੀ ਫਲਾਈਟ ਆ ਯੂਨਾਈਟਿਡ ਦੀ ਉਹ ਇਸ ਟਾਈਮ ਨਹੀਂ ਚੜ ਰਹੀ ਹੈਗੀ। ਮਲਟੀਪਲ FAA ਨੋਟਿਸਸ ਜਿਹੜੇ ਆ ਉਹਨਾਂ ਦੇ ਵਿੱਚ ਇਹ ਦੱਸਿਆ ਗਿਆ ਆ ਵੀ FCC ਨੂੰ FAA ਨੂੰ ਰਿਕੁਐਸਟ ਕੀਤਾ ਗਿਆ ਹੈਗਾ 에ਅਰਲਾਈਨਸ ਵੱਲੋਂ ਉਹ ਨਿਊਯਾਰਕ, ਸੈਨ ਫਰਾਂਸਿਸਕੋ, ਸ਼ਿਕਾਗੋ, ਡੈਨਵਰ ਤੇ ਹੂਸਟਨ ਇਹਨਾਂ ਸਾਰੇ ਜਿਹੜੇ ਮੇਜਰ ਹੱਬ ਆ ਉੱਥੋਂ ਕੋਈ ਵੀ ਫਲਾਈਟ ਹਜੇ ਨਹੀਂ ਉਡਾਣਗੇ। ਸਾਰੀਆਂ ਨੂੰ ਗਰਾਊਂਡ ਕੀਤਾ ਗਿਆ ਹੈਗਾ। ਜੀ ਦੱਸ ਦਈਏ ਜਿਹੜੀਆਂ ਹਵਾ 'ਚ ਆ ਉਹ ਆਪਣੀਆਂ ਡੈਸਟੀਨੇਸ਼ਨ ਤੱਕ ਜਿਹੜੀਆਂ ਉਹ ਪਹੁੰਚਣਗੀਆਂ ਤੇ ਇਹ ਜਿਹੜੀਆਂ ਯੂਨਾਈਟਿਡ ਐਕਸਪ੍ਰੈਸ ਦੀਆਂ ਫਲਾਈਟਸ ਆ ਉਹਨਾਂ ਉੱਤੇ ਇਸ ਗਰਾਊਂਡ ਸਟਾਪ ਦਾ ਇਫੈਕਟ ਨਹੀਂ ਆ। ਸੋ ਯੂਨਾਈਟਿਡ 에ਅਰਲਾਈਨਸ ਦੀ ਜਿਹੜੀ ਮੇਨ ਆ ਉਹਨਾਂ ਨੇ ਨੇਸ਼ਨ ਵਾਈਡ ਆਪਣੀਆਂ ਜਿਹੜੀਆਂ ਫਲਾਈਟਸ ਆ ਉਹਨਾਂ ਨੂੰ ਗਰਾਊਂਡ ਜਿਹੜਾ ਉਹ ਕੀਤਾ ਆ। ਸੋ ਇਹ ਜਿਹੜੀ ਬਿਲਕੁਲ ਬ੍ਰੇਕਿੰਗ ਨਿਊਜ਼ ਆ ਰਹੀ ਆ। 에ਅਰਲਾਈਨ ਨੇ ਕਨਫਰਮ ਕੀਤਾ ਵੀ ਕੋਈ ਸਾਈਬਰ ਅਟੈਕ ਨਹੀਂ ਆ। ਸੇਫਟੀ ਸਾਡੀ ਟੌਪ ਪ੍ਰਾਇਓਰਿਟੀ ਆ। ਅਸੀਂ ਕਸਟਮਰਸ ਦੇ ਨਾਲ ਕੰਮ ਕਰਾਂਗੇ ਤਾਂ ਜੋ ਉਹਨਾਂ ਨੂੰ ਡੈਸਟੀਨੇਸ਼ਨਸ ਦੇ ਉੱਤੇ ਪਹੁੰਚਾਇਆ ਜਾ ਸਕੇ। ਇਹ ਪਹਿਲੀ ਵਾਰ ਨਹੀਂ ਹੋਇਆ। ਸਾਊਥ ਵੈਸਟ ਦੀ ਵੀ ਇਸੇ ਤਰੀਕੇ ਦੀ ਇੱਕ ਟੈਕਨੀਕਲ ਪ੍ਰੋਬਲਮ ਆਉਣ ਕਰਕੇ ਉਦੋਂ ਜਿਹੜਾ ਟਰੈਵਲਿੰਗ ਸੀਜ਼ਨ ਦੇ ਵਿੱਚ ਬਹੁਤ ਜ਼ਿਆਦਾ ਹੜਕੰਪ ਜਿਹੜਾ ਉਹ ਮਚਿਆ ਸੀ। ਬਾਰ-ਬਾਰ ਕੰਪਿਊਟਰਸ ਦੇ ਨਾਲ ਜੁੜੀਆਂ ਚੀਜ਼ਾਂ ਦੇ ਵਿੱਚ ਇੱਦਾਂ ਦੀਆਂ ਸਮੱਸਿਆਵਾਂ ਜਿਹੜੀਆਂ ਉਹ ਆਉਂਦੀਆਂ ਹੀ ਰਹੀਆਂ ਨੇ। ਤੇ ਜਾਂਦੇ ਜੇ ਹਰਜੋਤ ਸਿੰਘ ਜੀ ਆਪਾਂ ਮਾਰਕੀਟਸ ਦਾ ਜੇ ਹਾਲ ਆ ਉਹ ਦੱਸਦੇ ਜਾਈਏ ਤਾਂ ਅੱਜ ਡਾਓ ਜੋਨ ਦੇ ਵਿੱਚ 81 ਪੁਆਇੰਟਾਂ ਦੇ ਇਜ਼ਾਫੇ ਤੋਂ ਬਾਅਦ 'ਚ 44,193 ਤੇ ਬੰਦ ਹੋਇਆ। S&P 46 ਪੁਆਇੰਟ ਵੱਧ ਕੇ 6345
ਨੈਸਡੈਕ 253 ਪੁਆਇੰਟ ਵੱਧ ਕੇ 21,169 ਤੇ ਬੰਦ ਹੋਇਆ। ਸੋਨੇ ਦਾ ਭਾਅ $3443 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $64 ਪ੍ਰਤੀ ਬੈਰਲ ਰਹੀ ਹੈ। 10 ਈਅਰ ਯੀਲਡ 4.2%, ਕ੍ਰਿਪਟੋ ਕਰੰਸੀ 'ਚ ਬਿਟਕੋਇਨ 1,14,934 ਤੇ ਇਥੀਰੀਅਮ $3678 ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਕੈਨੇਡਾ ਦੇ $1 ਤੇ 37 ਸੈਂਟ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ $282 ਤੇ 65 ਪੈਸੇ। $1 ਦੇ ਬਰਾਬਰ ਇੰਡੀਆ ਦੇ $87 ਤੇ 75 ਪੈਸੇ। ਸੋ ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਤਿ ਜਿੰਨੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। ਸ਼੍ਰੀ ਅਕਾਲ।